दर्शकों ब्रेक तो बाद तुहाडा स्वागत है जी। डॉक्टर साहब एंड वाली इशू तो पहला असीं अपने जो फेसबुक जो साडे वीरां दे भैणां दे मैसेज आए ने वो आपां लैंदे आ। पहले सैगमेंट ते साडे कोल 60 दे करीब मैसेज आए ने। पहला मैसेज आ गया उमर फारूक खान जी दा, लिखते ने थैंक्स टू सी यू आफ्टर ए लॉन्ग टाइम। थैंक यू सो मच। 4 दिन तुसीं लॉन्ग बनाता फारूक साहब, शुक्रिया बहुत बहुत जी। साडे कोल काफ़ी सारे मैसेज ने जिन्हां च उन्हां ने सानूं फतेह बुलाई है, खालसा जिंदाबाद दे नारे गुंजाए ने। भुपिंदर सिंह लिखते हैं डॉक्टर साहब संधू पत्रकार ने लखनऊ घटना का होर कारण दसिया है, उसने इस बंदे नूं गलत दसिया है। देखो मैं इसलिए अपने सैगमेंट भी कहा भी इसकी वेरीफिकेशन असी नहीं कर सके, पर क्योंकि ये इमीडिएटली उस तो बाद वीडियो सामने आई सो मैनू लग्या कि भी हो सकता है, बट हो सकता है कोई अदर रीजन। पर कुल मिला के जिहड़ा मॉब का बिहेवियर है भावें वो क्रिमिनल ही होए स्टिल ਜਿਹੜਾ ਉਹ ਦੱਸਦਾ ਹੈ ਕਿ ਵੀ ਕੀ ਹੈ ਉਹ ਸਾਰਾ। ਜੀ ਡਾਕਟਰ ਸਾਹਿਬ, ਇਸੇ ਤਰ੍ਹਾਂ ਦੂਸਰੇ ਸੈਗਮੈਂਟ ਤੇ ਵੀ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ, ਪਰ ਆਪਾਂ ਇੱਕ ਹੋਰ ਸਾਂਝ ਪਾਣੀ ਚਾਹਾਂਗੇ ਜੀ ਡਾਕਟਰ ਸਾਹਿਬ, ਸਾਡੇ ਕੋਲ ਟਾਈਮ ਹੈਗਾ ਥੋੜਾ। ਤੇ ਥਰਸਡੇ ਵਾਲਾ ਜਿਹੜਾ ਆਪਾਂ ਪ੍ਰੋਗਰਾਮ ਕੀਤਾ ਸੀ ਸੈਕੰਡ ਸੈਗਮੈਂਟ, ਜਿਸ ਵਿੱਚ ਹਿੰਦੂਤਵੀ ਭੀੜ ਹੱਥੋਂ ਜੋ ਮਰਦੇ ਮੁਸਲਮਾਨ ਭਾਈ ਨੂੰ ਨੈਨੀਤਾਲ ਉੱਤਰਾਖੰਡ ਵਿਖੇ ਸਿੱਖ ਪੁਲਿਸ ਨੇ ਬਚਾਇਆ ਸੀ, ਜਿਸ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ। ਉਸ ਤੇ ਵਿਊਜ਼ ਨੇ ਇਸ ਨੂੰ ਕਾਫੀ ਸਰਾਹਿਆ ਗਿਆ, 18.5 ਕੇ ਸ਼ੇਅਰਸ ਨੇ 302 ਐਂਡ ਕਮੈਂਟਸ ਨੇ 394। ਇਸੇ ਤਰ੍ਹਾਂ ਜੋ ਅਮਰਵੀਰ ਜੀ ਵੱਖ-ਵੱਖ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਨੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਨੇ। ਇਸੇ ਤਰ੍ਹਾਂ ਨਿਊਯਾਰਕ ਪੁਲਿਸ ਡਿਪਾਰਟਮੈਂਟ ਵਿੱਚ ਸੇਵਾ ਕਰਨ ਵਾਲੀ ਜਿਹੜੀ ਪਹਿਲੀ ਦਸਤਾਰਧਾਰੀ ਸਿੱਖ ਬੱਚੀ ਗੁਰਸੋਚ ਕੌਰ ਨਾਲ ਜੋ ਮੁਲਾਕਾਤ ਕੀਤੀ ਸੀ ਅਮਰਵੀਰ ਸਿੰਘ ਜੀ ਦੀ ਨੇ, ਉਸ ਨੂੰ ਵੀ ਕਾਫੀ ਸਰਾਹਿਆ ਗਿਆ। ਇਸ ਤੇ ਵਿਊਜ਼ ਨੇ 54.8 ਕੇ, ਸ਼ੇਅਰਸ ਨੇ 941, ਕਮੈਂਟ ਨੇ 731। ਜਿਸ ਤਰ੍ਹਾਂ ਕਿ ਤੁਸੀਂ ਹਫਤਾਵਾਰੀ ਜਿਹੜੀ ਤੁਹਾਡੀ ਲਿਖਤ ਹੁੰਦੀ ਹੈ ਉਸ ਦਾ ਜਿਹਦਾ ਸਿਰਲੇਖ ਸੀ ਲੋਕਤੰਤਰ ਲਈ ਖਤਰਾ ਕੌਣ, कैथोलिक ईसाई ਜਾਂ RS, ਇਸ ਨੂੰ ਵੀ ਕਾਫੀ ਹੁੰਗਾਰਾ ਮਿਲਿਆ। ਪਰਮਾ ਸਾਡੇ ਦਰਸ਼ਕਾਂ ਵੱਲੋਂ ਵਿਊਜ਼ ਨੇ 22.8 ਕੇ, ਸ਼ੇਅਰਸ ਨੇ 193, ਕਮੈਂਟਸ ਨੇ 50। ਤੇ ਇੱਕ ਹੋਰ ਜਿਹੜਾ ਆਪਾਂ ਤੁਸੀਂ ਸਿਆਟਲ ਵਾਲਾ ਜਿਹੜਾ ਸਿੱਖ ਡੇ ਪਰੇਡ ਸੀ ਉਸ ਨੂੰ ਅਸੀਂ ਲਾਈਵ ਕਵਰੇਜ ਕੀਤਾ TV 84 ਨੇ, ਸੋ ਇਸ ਨੂੰ ਵੀ ਕਾਫੀ ਸਰਾਹਿਆ ਗਿਆ ਸਾਡੇ ਦਰਸ਼ਕਾਂ ਵੱਲੋਂ। ਇਸ ਨੂੰ ਦੇਖਿਆ ਗਿਆ। ਵਿਊਜ਼ ਨੇ 25.2 ਕੇ, ਸ਼ੇਅਰਸ ਨੇ 207, ਕਮੈਂਟਸ ਨੇ 113। ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਐਂਡ ਵਾਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਾਂਗੇ। ਦੇਖੋ ਪਿਛਲੇ ਦਿਨਾਂ 'ਚ ਜਦੋਂ ਨੋਟੋਰੀਅਸ ਭਾਰਤੀ ਫੌਜ ਦਾ ਮੇਜਰ ਅਸਾਮੀ ਮੂਲ ਦਾ ਗੋਗੋਈ, ਉਸ ਨੇ ਕਿਵੇਂ ਇੱਕ ਮਾਈਨਰ ਬੱਚੀ ਨਾਲ ਹੋਟਲ ਦੇ ਵਿੱਚ ਜ਼ਬਰਦਸਤੀ ਐਂਟਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਰੈਜ਼ਿਸਟ ਕੀਤਾ ਔਰ ਦੋਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਔਰ ਇਹ ਉਹੀ ਮੇਜਰ ਗੋਗੋਈ ਹੈ ਜਿਹਨੇ ਇੱਕ ਕਸ਼ਮੀਰੀ ਨੂੰ ਹਿਊਮਨ ਸ਼ੀਲਡ ਬਣਾ ਕੇ ਜੀਪ ਦੇ ਬੋਨਟ ਤੇ ਬੰਨ੍ਹ ਕੇ ਘੁਮਾਇਆ ਸੀ, ਔਰ ਅਸੀਂ ਇਸ ਤੇ ਸੈਗਮੈਂਟ ਕੀਤਾ ਉਦੋਂ ਪੂਰਾ ਨਾਲ ਦੀ ਨਾਲ ਹੀ। ਔਰ ਉਹਦੇ 'ਚ ਮੈਂ ਕਿਹਾ ਸੀ ਵੀ ਇਹ ਮਾਈਨਰ ਗਰਲ ਹੁਣ ਮੇਜਰ ਬਣ ਜਾਏਗੀ ਔਰ ਕੁਛ ਨਹੀਂ ਹੋਏਗਾ ਇਸ ਸਾਰਿਆਂ ਨੂੰ। ਔਰ ਅੱਜ ਦੀ ਮੇਨ ਖਬਰ ਹੀ ਜਿਹੜੀ ਹੈ ਮੇਜਰ ਗੋਗਾਈ ਗਰਲ ਕੰਸੈਂਟਿੰਗ ਐਡਲਟਸ ਕਾਂਟ ਬੁੱਕ ਦੈਮ ਪੁਲਿਸ ਮੇ ਰਿਕਮੈਂਡ। ਉਹਨਾਂ ਨੇ ਪੁਲਿਸ ਨੇ ਕਿਹਾ ਜੀ ਅਸੀਂ ਕੋਈ FIR ਜਿਹੜੀ ਹੈ ਉਹ ਰਜਿਸਟਰ ਨਹੀਂ ਕਰ ਰਹੇ ਕਿਉਂਕਿ ਜਿਹੜੀ ਕੁੜੀ ਹੈ ਉਹ ਅਬਵ 18 ਹੈ ਔਰ ਉਹ ਮਰਜ਼ੀ ਦੇ ਨਾਲ ਦੋਨੋਂ ਹੀ ਅਡਲਟ ਕਿਤੇ ਵੀ ਜਾ ਸਕਦੇ ਨੇ। ਸੋ ਫੌਜ ਕੋਈ ਡਿਸਪਲਿਨਰੀ ਐਕਸ਼ਨ ਲੈਂਦੀ ਹੈ ਲੈ, ਲੇਕਿਨ ਅਸੀਂ ਜਿਹੜਾ ਸਾਡੇ ਵੱਲੋਂ ਬਰੀ ਹੈ ਕਿਉਂਕਿ ਹੁਣ ਇਹ ਅਸੀਂ ਉਦੋਂ ਹੀ ਇਹ ਦੇਖਦੇ ਹਾਂ। ਔਰ ਉਦੋਂ ਇਹ ਜ਼ਾਹਰ ਸੀ ਕਿ ਵੀ ਉਹ 15-16 ਸਾਲ ਦੀ ਬੱਚੀ ਹੈ ਔਰ ਫਿਰ ਇਹ ਆਇਆ ਕਿ ਵੀ ਉਹ ਆਪਣੇ ਘਰ ਤੋਂ ਪੇਰੈਂਟਸ ਤੋਂ ਗਾਇਬ ਹੈ, ਗਰੀਬ ਟੱਬਰ ਨੇ ਵਿਚਾਰੇ ਜਿਨ੍ਹਾਂ ਨੂੰ ਐਕਸਪਲੋਇਟ ਕਰਦੇ ਨੇ। ਫਿਰ ਆਇਆ ਜੀ ਨਹੀਂ ਉਹਦੀ ਉਮਰ ਪੁਲਿਸ ਨੇ ਆਧਾਰ ਕਾਰਡ ਦੇ ਆਧਾਰ ਤੇ, ਆਧਾਰ ਕਾਰਡ ਕਿਹੜਾ ਉੱਤੋਂ ਤੁਸੀਂ ਦਾ EVM ਮਸ਼ੀਨਾਂ ਤੇ ਦੂਜਿਆਂ ਦਾ ਕੀ ਹਾਲ ਕੀਤਾ। ਲੇਕਿਨ ਕਿਉਂਕਿ ਇਹ ਬਹੁਤ ਵੱਡੀ ਐਮਬੈਰਸਮੈਂਟ ਸੀ ਗਵਰਨਮੈਂਟ ਦੇ ਲਈ ਔਰ ਉਹਨਾਂ ਨੇ ਬਿਲਕੁਲ ਕਲੀਨ ਚਿੱਟ ਦੇ ਕੇ FIR ਵੀ ਰਜਿਸਟਰ ਨਹੀਂ ਕੀਤੀ। ਔਰ ਇਸ ਕੰਟੈਕਸਟ ਦੇ ਵਿੱਚ ਹੀ ਭੈਣ ਜੀ ਅਮਨਜੋਤ ਕੌਰ ਨੇ ਕਾਫੀ ਲੰਬੀ ਈਮੇਲ ਸਾਨੂੰ ਪਹਿਲਾਂ ਹੀ ਲਿਖੀ ਸੀ। ਇਹ ਖਬਰ ਤਾਂ ਅੱਜ ਦੀ ਹੈ ਕਿ FIR ਕੋਈ ਨਹੀਂ ਹੋ ਰਹੀ। ਉਹਨੇ ਲਿਖਿਆ ਸੀ ਮੇਜਰ ਗੋਗੋਈ ਇਨਸੀਡੈਂਟ ਰਿਵੀਲਸ ਅਗਲੀ ਟਰੂਥ ਆਫ ਕਸ਼ਮੀਰ, ਕਿ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ। ਔਰ ਉਦੋਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਆਰਮੀ ਨੂੰ ਸਾਰੀਆਂ AFSP ਐਕਟ ਜਿਹੜਾ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਉਹਦੇ ਥੱਲੇ ਯੰਗ ਬੱਚੇ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਫੌਜ ਉਹਨੂੰ ਐਕਸਪਲੋਇਟ ਕਰ ਰਹੀ ਹੈ। ਔਰ J&K is known for human rights violations, rapes by army. It is sad any boy or girl can be made available there. At times, police or army take away a boy, then blackmail a family to give their daughter to them in return for release of the boy. ਮੁੰਡੇ ਨੂੰ ਚੁੱਕ ਲੈਂਦੇ ਨੇ, ਫਿਰ ਕਹਿੰਦੇ ਨੇ ਆਪਣੀ ਕੁੜੀ ਭੇਜੋ ਔਰ ਉਹਨੂੰ ਤਾਂ ਹੀ ਛੱਡਦੇ ਨੇ। ਔਰ ਉਹਨਾਂ ਨੇ ਕਿਹਾ ਵੀ ਜਿਸ ਕਿਸਮ ਦੀ ਇਹਨੇ ਖੋਜੀ ਹਰਕਤ ਕੀਤੀ, Indians meanwhile have shown their worst colors in responses to this controversy. Even liberals like Barka Dutt
tried to defend Major and called it consensual relationship, though the girl is a minor and as per Indian law, relation with a minor is statutory rape. Shameless Indians, be it secular, right-wing or communist, all try to defend the Major who has been sexually grooming and abusing minor girls. क्योंकि ये सामने आया भी उन्हें एक मुसलमान ना रख के फेसबुक ਜਦੋਂ ਉਹਨੇ ਪੁਲਿਸ ਸਾਹਮਣੇ ਵੀ ਉਹਨੇ ਕਿਹਾ ਜੀ ਹਾਂ ਫੇਸਬੁੱਕ ਫਰੈਂਡ ਸੀ ਔਰ ਦੂਜਾ ਉਹਦੀ ਆਈਡੀ ਤੋਂ ਹੀ ਆਇਆ ਕਿ ਵੀ ਉਹਨੇ ਇੱਕ ਫੇਕ ਆਈਡੀ ਬਣਾਈ ਹੋਈ ਸੀ ਔਰ ਉਹਨਾਂ ਨੇ ਕਿਹਾ ਭੈਣ ਜੀ ਅਮਨਜੋਤ ਕੌਰ ਨੇ ਕਿ ਵੀ ਇਹ ਗਰੂਮ ਕਰ ਰਿਹਾ ਸੀ ਗਰਲਸ ਨੂੰ ਇਸ ਤਰੀਕੇ ਦੇ ਨਾਲ ਜੀ ਔਰ they also indulge in character assassination of the girl, claiming she might have been a call girl, some ISI agent who honey trapped the Major, or maybe a comfort woman who was needed for army to de-stress. ਉਹਨਾਂ ਨੇ ਕਿਹਾ ਜੀ ਆਰਮੀ ਉੱਥੇ ਬੜੀ ਸਟ੍ਰੈਸ 'ਚ ਹੈ ਤੇ ਕੰਫਰਟ ਕੁੜੀ ਹੋਏਗੀ ਜਿਹੜੀ ਉਹਨਾਂ ਦੀ ਸਟ੍ਰੈਸ ਨੂੰ ਖਤਮ ਕਰ ਰਹੀ। ਸੋ ਕੁੱਲ ਮਿਲਾ ਕੇ ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ I am ashamed I was born in this country. I cannot even repeat the words used by Indians of all hues to defend the Major Gogoi incident and abuse of girls in Kashmir. Even so-called well-known former liars, cops, editors are doing that. So ਇਹ ਜਿਹੜੇ ਨੇ ਸਾਰੇ ਕੁੱਲ ਮਿਲਾ ਕੇ ਜਿਹੜਾ isn't similar to rapes and abuses of Sikh women in Punjab and other states in 80s and 90s and abuse of women in Adivasi Northeast. ਕਿ ਇਹੀ ਕੁਝ ਪੰਜਾਬ 'ਚ ਕੀਤਾ ਜੋ ਕਸ਼ਮੀਰ 'ਚ ਕਰ ਰਹੇ ਨੇ। Is this world's largest democracy that allows such depravity? I would also point out how India tactfully uses people from conflict zones against others. ਮੈਂ ਦੱਸਿਆ ਸੀ ਕਿ ਪੰਜਾਬ ਦੇ ਜਿਹੜੇ ਔਰ ਦੂਜੇ ਨੇ ਉਹਨਾਂ ਨੂੰ ਕਿਵੇਂ ਨਾਰਥ ਈਸਟ ਤੇ ਦੂਜੇ 'ਚ ਵਰਤਿਆ ਜਾਂਦਾ ਹੈ ਤੇ ਇੱਕ ਅਸਾਮੀ ਨੂੰ ਜਿਹੜਾ ਉਹ ਕਸ਼ਮੀਰ ਦੇ ਵਿੱਚ ਜਿਹੜਾ ਉਹ ਇਸ ਕਿਸਮ ਦੀ ਗੁੰਡਾਗਰਦੀ ਗਰੂਮਿੰਗ ਆਫ ਦਾ ਗਰਲਸ ਔਰ ਦੂਜੇ ਲਈ ਵਰਤਿਆ ਜਾਂਦਾ ਹੈ। ਔਰ ਅਖੀਰ 'ਚ ਭੈਣ ਜੀ ਨੇ ਕਿਹਾ ਅਮਨਜੋਤ ਕੌਰ ਨੇ ਕਿ ਇੰਡੀਆਜ਼ ਯੂਜ਼ ਆਫ ਸੈਕਸ਼ੂਅਲ ਅਬਿਊਜ਼ ਐਜ਼ ਟੂਲ ਆਫ ਵਾਰ, impunity to use it for repression must be exposed. So ਅਸੀਂ ਜਿੰਨੇ ਸਾਡੇ ਸੀਮਤ ਸਾਧਨ ਨੇ ਅਸੀਂ ਕੋਸ਼ਿਸ਼ ਕਰਦੇ ਸੱਚ ਨੂੰ ਬਾਹਰ ਲਿਆਉਣ ਦੀ, ਪਰ ਜਿਵੇਂ ਇਹਨਾਂ ਨੇ ਖੁਦ ਹੀ ਕਿਹਾ ਕਿ ਵੀ ਔਰ ਇੱਕ ਮੀਡੀਆ ਕੋਬਰਾ ਆਪਰੇਸ਼ਨ ਜਿਹਨੂੰ ਅਸੀਂ ਡੀਟੇਲ 'ਚ ਕਰਾਂਗੇ ਡਿਸਕਸ ਕਿਉਂਕਿ ਪਹਿਲਾਂ ਮੇਰੇ ਸਾਹਮਣੇ ਨਹੀਂ ਸੀ ਆਇਆ ਸੋ ਉੱਥੇ ਤਾਂ ਸਾਡਾ ਵਸ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਸੂਹੀ ਮਹੱਲਾ ਪੰਜਵਾਂ ਰਾਗ ਸੂਹੀ ਦਾ ਸ਼ਬਦ ਚੁਣਿਆ। ਹਰ ਕਾ ਸੰਤ ਪ੍ਰਾਣ ਧਨ ਤਿਸ ਕਾ ਪਨਿਹਾਰਾ, ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਓ। ਰਹਾਓ ਦੀ ਤੁਕ ਪਹਿਲੇ 'ਚ ਹੀ ਹੈ ਔਰ ਇਹ ਜ਼ਾਹਰ ਹੈ ਕਿ ਵੀ ਜੇ ਜਿਹੜਾ ਸੱਚਮੁੱਚ ਰੱਬ ਨਾਲ ਜੁੜਿਆ ਹੋਇਆ ਰੱਬ ਦਾ ਪਿਆਰਾ ਫਕੀਰ ਸੰਤ ਗੁਰਮੁਖ ਹੈ ਮੇਰੇ ਲਈ ਉਹ ਮੇਰੇ ਪ੍ਰਾਣ ਨੇ, ਮੈਂ ਉਸ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਦੇ ਹਾਂ। ਤਿਸ ਕਾ ਪਨਿਹਾਰਾ, ਉਸ ਦੇ ਲਈ ਮੈਂ ਪਾਣੀ ਢੋਵਾਂ ਔਰ ਜਿਹਦਾ ਮਤਲਬ ਹੈ ਕਿ ਮੈਂ ਚਾਕਰੀ ਕਰਾਂ ਜਿਹੜਾ ਰੱਬ ਨਾਲ ਜੁੜਿਆ ਹੋਇਆ ਰੱਬ ਦਾ ਪਿਆਰ ਹੈ ਉਹੀ ਮੇਰਾ ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ, ਉਹ ਮੈਨੂੰ ਆਪਣੇ ਜੀ ਜਾਨ ਤੋਂ ਵੀ ਪਿਆਰ ਹੈ, ਉਹੀ ਮੇਰਾ ਭਰਾ ਹੈ, ਉਹੀ ਮੇਰਾ ਦੋਸਤ ਹੈ, ਉਹੀ ਮੇਰਾ ਪੁੱਤਰ ਹੈ। ਕੇਸਾਂ ਕਾ ਕਰ ਬੀਜਣਾ ਸੰਤ ਚੌਰ ਢੁਲਾਵੋਂ, ਸੀਸ ਨਿਹਾਰੋਂ ਚਰਨ ਤਲ ਧੂਰ ਮੁਖ ਲਾਵੋਂ, ਕਿ ਮੈਂ ਆਪਣੇ ਕੇਸਾਂ ਦਾ ਪੱਖਾ ਬਣਾ ਕੇ ਉਸ ਫਕੀਰ ਉਸ ਸੰਤ ਦੇ ਉੱਤੇ ਚਵਰ ਜਿਹੜਾ ਉਹ ਝੁਲਾਵਾਂ ਔਰ ਸਿਰ ਨੀਵਾਂ ਕਰਕੇ ਉਸ ਦੇ ਪੈਰਾਂ ਥੱਲੇ ਉਸ ਦੇ ਪੈਰਾਂ ਦੀ ਧੂੜ ਜਿਹੜੀ ਹੈ ਆਪਣੇ ਮੱਥੇ ਨੂੰ ਲਾਵਾਂ ਮੂੰਹ ਨੂੰ ਲਾਵਾਂ। ਮਿਸ਼ਟ ਬਚਨ ਬੇਨਤੀ ਕਰੋ ਦੀਨ ਕੀ ਨਿਆਈ, ਤਜ ਅਭਮਾਨ ਸਰਣੀ ਪਰੋਂ ਹਰ ਗੁਣ ਨਿਧ ਪਾਈ, ਕਿ ਮੈਂ ਮਿੱਠੇ ਬਚਨਾਂ ਦੇ ਨਾਲ ਮਿੱਠੇ ਬੋਲਾਂ ਦੇ ਨਾਲ ਉਸ ਦੇ ਅੱਗੇ ਆਜ਼ਜ਼ੀ ਕਰਾਂ ਬੇਨਤੀ ਕਰਾਂ ਇਵੇਂ ਹੀ ਜਿਵੇਂ ਕੋਈ ਦੀਨ ਬਿਲਕੁਲ ਜਿਹੜਾ ਪਾਵਰਲੈਸ ਹੈ ਉਹ ਖਲੋਂਦਾ ਹੈ ਇੱਕ ਸ਼ਕਤੀਵਾਨ ਦੇ ਸਾਹਮਣੇ। ਤਜ ਅਭਮਾਨ ਸਰਨੀ ਪਰੋਂ, ਮੈਂ ਆਪਣਾ ਸਾਰਾ ਹੰਕਾਰ ਛੱਡ ਕੇ ਉਸ ਰੱਬ ਦੇ ਬੰਦੇ ਦੀ ਸ਼ਰਨ ਦੇ ਵਿੱਚ ਆ ਜਾ, ਉਸ ਦੇ ਪੈਰ ਫੜ ਲਾਂ। ਹਰ ਗੁਣ ਨਿਧ ਪਾਈ, ਕਿਉਂਕਿ ਉਸ ਦੇ ਰਾਹੀਂ ਹੀ ਮੈਨੂੰ ਜਿਹੜਾ ਖਜ਼ਾਨਾ ਹੈ ਗੁਣਾਂ ਦਾ ਖਜ਼ਾਨਾ ਨਿਰੰਕਾਰ ਉਸ ਦੀ ਪ੍ਰਾਪਤੀ ਹੋਣੀ ਹੈ। ਅਵਲੋਕਨ ਪੁਨः ਪੁਨः ਕਰੋ ਜਨ ਕਾ ਦਰਸਾਰ, ਅੰਮ੍ਰਿਤ ਬਚਨ ਮਨ ਮੈਂ ਸਿੰਚੋਂ ਬੰਦੋਂ ਬਾਰ ਬਾਰ, ਕਿ ਮੈਂ ਬਾਰ ਬਾਰ ਅਵਲੋਕਨ ਹੁੰਦਾ ਦੇਖਣਾ ਤੱਕਣਾ, ਮੈਂ ਬਾਰ ਬਾਰ ਉਸ ਰੱਬ ਦੇ ਪਿਆਰੇ ਵੱਲ ਤੱਕਾਂ, ਉਸ ਦੇ ਜਨ ਕਾ ਦਰਸਾਰ ਰੱਬ ਦੇ ਪਿਆਰੇ ਦੇ ਦਰਸ਼ਨ ਕਰਾਂ। ਅੰਮ੍ਰਿਤ ਬਚਨ ਮਨ ਮੈਂ ਸਿੰਚੋਂ, ਮੈਂ ਆਪਣੇ ਮਨ ਅੰਦਰ ਉਸ ਦੇ ਪਿਆਰੇ ਬੋਲ ਜਿਹੜੇ ਨੇ ਉਹਨਾਂ ਨੂੰ ਜਜ਼ਬ ਕਰਾਂ
ਔਰ ਉਸ ਦੀ ਮੈਂ ਬਾਰ-ਬਾਰ ਬੰਦਨਾ ਕਰਾਂ, ਜਿਵੇਂ ਅਸੀਂ ਜੀ। ਕਹਿੰਦੇ ਹਾਂ ਕਿ ਡੰਡੌਤ ਬੰਦਨ ਬੰਦਨਾ, ਅਨਖ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬੰਦੋਂ ਬਾਰ-ਬਾਰ। ਤੇ ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ, ਚਿਤਵੋਂ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ। ਕਿ ਉਸ ਪਿਆਰੇ ਨੂੰ ਮੈਂ ਆਪਣੇ ਚਿੱਤ ਦੇ ਵਿੱਚ ਚਿਤਵਾਂ, ਯਾਦ ਕਰਾਂ, ਔਰ ਮੇਰੇ ਮਨ ਦੀ ਇਹੀ ਡਿਜ਼ਾਇਰ ਹੋਏ ਕਿ ਜਨ ਕਾ ਸੰਗ ਮੰਗੋ। ਹੇ ਵਾਹਿਗੁਰੂ, ਮੈਨੂੰ ਉਸ ਪਿਆਰੇ ਦਾ ਸੰਗ ਦੇ, ਐਸੀ ਦੀਖਿਆ ਜਨ ਸਿਉ ਮੰਗਾ, ਤੁਮਰੋ ਧਿਆਨ ਤੁਮਾਰੋ ਰੰਗਾ, ਤੁਮਰੀ ਸੇਵਾ ਤੁਮਾਰੇ ਅੰਗ। ਸੋ ਜਨ ਕਾ ਸੰਗ ਮੰਗੋ, ਕਿ ਮੈਂ ਜਨ ਦਾ, ਉਸ ਪਿਆਰੇ ਦਾ, ਰੱਬ ਦੇ ਬੰਦੇ ਦੀ ਸੰਗਤ ਮੰਗਾ। ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ। ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਹੇ ਨਿਰੰਕਾਰ, ਮੇਰੇ ਤੇ ਹੇ ਵਾਹਿਗੁਰੂ ਦਇਆ ਕਰੋ ਕਿ ਮੈਂ ਤੁਹਾਡੇ ਚਰਨੀ ਲੱਗਾ, ਤੁਹਾਡੇ ਪਿਆਰ ਦੇ ਵਿੱਚ ਆਪਣਾ ਆਪ ਤੁਹਾਡੇ ਹਵਾਲੇ ਕਰਾਂ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।